ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਜੀ ਆਇਆਂ ਨੂੰ ਸਵਾਗਤ ਹੈ ਸਰੋਤੇ ਪ੍ਰੋਗਰਾਮ ਅਪਡੇਟ ਕੈਲੀਫੋਰਨੀਆ। ਮੈਂ ਰਾਜਕਨਵੀਰ ਸਿੰਘ ਜੁੜ ਚੁੱਕੇ ਨੇ ਮੇਰੇ ਨਾਲ ਇਸ ਮੌਕੇ ਹਰਜੋਤ ਸਿੰਘ ਜੀ। ਜੀ ਆਇਆਂ ਨੂੰ ਸਵਾਗਤ ਹੈ, ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ। ਜੀ ਆਇਆਂ ਨੂੰ ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ। ਸਰੋਤਿਓ, ਅੱਜ ਮਈ ਦੀ 27 ਤਰੀਕ ਆ, ਦਿਨ ਬੁੱਧਵਾਰ ਆ ਤੇ ਤੁਹਾਡੇ ਲਈ ਸ਼ਾਮ ਦਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ 'ਚ ਸਹਿਯੋਗ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਤੁਸੀਂ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ 408-272-2500। ਟਿਰਕੀਆਣਾ ਇਮੀਗ੍ਰੇਸ਼ਨ ਲਾ ਫਰਮ US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਿਰਕੀਆਣਾ 415-909-0503। ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਕੁਲਵੰਤ ਸਿੰਘ ਜਸਪਾਲ ਕੌਰ ਜੌਹਲ, ਸਤਨਾਮ ਸਿੰਘ ਟਾਟਲਾ ਯੂਬਾ ਸਿਟੀ, ਗੁਰਦੇਵ ਸਿੰਘ ਸੋਹਲ, ਬਲਜਿੰਦਰ ਸਿੰਘ, ਰਿਸ਼ਪਾਲ ਕੌਰ ਜੌਹਲ ਐਂਟੀਲੋਪ, ਜਸਵਿੰਦਰ ਨਾਗਰਾ ਰੋਜ਼ਵੈਲ, ਅਵਤਾਰ ਸਿੰਘ ਮੰਜ਼ਿਲ ਕਲੋਵਿਸ, ਜੋਗਾ ਸਿੰਘ ਕੁਮਾਰ ਔਰੰਜਵੇਲ, ਸਰਬਜੀਤ ਸਿੰਘ ਧੂਤ ਯੂਬਾ ਸਿਟੀ, ਗੁਰਨੇਕ ਸਿੰਘ ਬਾਗੜੀ ਫਰੈਜ਼ਨੋ, ਪਰਮਜੀਤ ਸਿੰਘ ਦਾਖਾ ਬਰਕਲੇ। ਇਹਨਾਂ ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408-722-7698। ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਜਦੋਂ ਤੋਂ ਹੀ ਟੈਕਸਸ ਦਾ ਜਿਹੜੇ ਨਵੇਂ ਸੈਨੇਟਰ ਦੀ ਲਈ ਪ੍ਰਾਇਮਰੀ 'ਚ ਉੱਥੇ ਦੇ ਜਿਹੜੇ ਅਟਾਰਨੀ ਜਨਰਲ ਆ ਪੈਕਸਟਨ ਜਿੱਤੇ ਹੈਗੇ ਆ, ਤਾਂ ਕਹਿੰਦੇ ਰਿਪਬਲਿਕਨ ਕੋਸ਼ਿਸ਼ ਕਰ ਰਹੇ ਆ ਟੂ ਬ੍ਰੇਕ ਦਾ ਆਈਸ ਵਿਦ ਪੈਕਸਟਨ। ਸੋ $130 ਮਿਲੀਅਨ ਸੈਨੇਟ ਦੀ ਪ੍ਰਾਇਮਰੀ ਦੇ ਉੱਤੇ ਖਰਚ ਹੋਇਆ। ਹੁਣ ਇਹ ਤੁਸੀਂ ਇਹ ਦੇਖੋ ਵੀ ਜਦੋਂ ਹੁਣ ਐਕਚੁਅਲ ਇਲੈਕਸ਼ਨ ਨਵੰਬਰ ਦੇ ਅੱਗੇ ਜਾ ਕੇ ਹੋਣੀ ਹੈਗੀ ਆ, ਮੇਰੇ ਖਿਆਲ ਨਾਲ ਸ਼ਾਇਦ ਨੈਕਸਟ ਮੰਥ ਹੀ ਆ, ਤੇ ਉਹਦੇ 'ਚ ਤੁਸੀਂ ਦੇਖੋ ਵੀ ਕਿੰਨੇ ਪੈਸੇ ਜਿਹੜੇ ਆ ਖਰਚ ਹੋਣਗੇ। ਸੋ ਈਵਨ ਟੈਡ ਕਰੂਜ਼ ਵਰਗਾ ਵੀ ਜੋ ਬੰਦਾ ਆ, ਉਹ ਕਹਿ ਰਿਹਾ ਆ ਵੀ ਈਵਨ ਦੋ ਪੈਕਸਟਨ ਜਿੱਤ ਗਿਆ ਪਰ ਸਾਡੀ ਜਿਹੜੀ ਫਾਈਟ ਆ ਡੈਮੋਕ੍ਰੇਟਸ ਨਾਲ ਬਹੁਤ ਹਾਰਡ ਹੋਊਗੀ। ਕਹਿੰਦਾ ਆਪਾਂ ਜਿੱਤ ਤਾਂ ਜਾਵਾਂਗੇ ਪਰ ਕਹਿੰਦੇ ਵੀ ਜਿਹੜਾ ਕੈਂਡੀਡੇਟ ਆ ਉਸ ਨੂੰ ਜਿਹੜਾ ਡੈਮੋਕ੍ਰੇਟਿਕ ਕੈਂਡੀਡੇਟ ਆ ਔਰ ਲਾਈਟਲੀ ਨਾ ਲਾਓ। ਪਰ ਕਹਿੰਦੇ ਬਹੁਤ ਲੰਮਾ ਸਮਾਂ ਹੋ ਗਿਆ ਟੈਕਸਸ ਦੇ ਵਿੱਚ ਜਿਹੜਾ ਡੈਮੋਕ੍ਰੇਟ ਆ ਕਦੇ ਜਿੱਤਿਆ ਨਹੀਂ ਹੈਗਾ। ਲਾਸਟ ਟਾਈਮ ਜਦੋਂ ਜਿੱਤਿਆ ਸੀ 1980 ਦੇ ਲਾਗੇ ਛਾਗੇ ਜਿਹੜਾ ਆ ਜਿੱਤਿਆ ਸੀ। ਸੋ ਹੁਣ ਇੱਦਾਂ ਦਾ ਕੰਟਰੋਵਰਸ਼ੀਅਲ ਕੈਂਡੀਡੇਟ ਰਿਪਬਲਿਕਨ ਲੈ ਆਏ ਆ, ਜਿਹਦੇ ਉੱਤੇ ਫੈਲਨੀ ਸਿਕਿਉਰਿਟੀ ਫਰਾਡ ਚਾਰਜਸ ਵੀ ਲੱਗੇ ਹੋ ਆ, ਸਿਵਲ ਕੇਸ ਵੀ ਆ, ਤੇ FBI ਨੇ 2020 ਚ ਕਰਪਸ਼ਨ ਦੇ ਚਾਰਜਸ ਵੀ ਲਾਏ ਸੀ। $6.6 ਮਿਲੀਅਨ ਦੀ ਜਿਹੜੀ ਜੱਜਮੈਂਟ ਹੋਈ ਸੀ, ਤੇ GOP ਕੰਟਰੋਲ ਸਟੇਟ ਹਾਊਸ ਨੇ ਇੰਪੀਚ ਕੀਤਾ ਸੀ 2023 ਚ। ਰਿਪਬਲਿਕਨ ਨੇ ਹੀ ਉਸ ਨੂੰ ਇੰਪੀਚ ਕੀਤਾ ਸੀ, ਪਰ ਬਾਅਦ ਦੇ ਵਿੱਚ ਇਕੁਇਟ ਕਰ ਦਿੱਤਾ ਗਿਆ ਸੀ ਸਟੇਟ ਸੈਨੇਟ ਵੱਲੋਂ। ਸੋ ਇਹ ਜਿਹੜੀ ਦੂਸਰੇ ਪਾਸੇ ਜਿਹੜੇ ਰਿਪਬਲਿਕਨ ਕੈਂਡੀਡੇਟ ਆ ਟੈਲਰੀਕੋ, ਉਹ ਵੀ ਬਹੁਤ ਤੇਜ਼ ਆ। ਸੋ ਇਹ ਜਿਹੜੀ ਫਾਈਟ ਆ ਬਹੁਤ ਜ਼ਿਆਦਾ ਸਖਤ ਹੋਊਗੀ। ਆਪਾਂ ਥੋਮਸ ਮੈਸੀ ਵਾਲੀ ਜਿਹੜੀ ਹਰਜੋਤ ਸਿੰਘ ਜੀ ਦੇਖੀ ਸੀ ਪ੍ਰਾਇਮਰੀ, ਉੱਥੇ ਮਿਲੀਅਨਸ ਆਫ ਡਾਲਰ ਖਰਚ ਜਿਹੜੇ ਉਹ ਹੋਏ ਆ। ਇਹ ਤਾਂ ਉਤੋਂ ਵੀ ਗਾਂਹ ਜਿਹੜਾ ਉਹ ਕੰਮ ਲੰਘ ਗਿਆ। ਸਾਬਕਾ ਜਿਹੜਾ ਸਟੇਟ ਅਟਾਰਨੀ ਜਨਰਲ 29 ਮਿਲੀਅਨ ਡਾਲਰ ਦੀਆਂ ਜਿਹੜੀਆਂ ਐਡਸ ਆ ਉਹਨਾਂ ਨੇ ਟੈਕਸਸ ਦੇ ਵਿੱਚ ਰਨ ਕੀਤੀਆਂ ਸੀਗੀਆਂ ਇਲੈਕਸ਼ਨ ਡੇ ਵਾਲੇ ਦਿਨ, ਉਸ ਤੋਂ ਇੱਕ ਦਿਨ ਤੱਕ ਜਿਹੜਾ ਉਹ ਪਹਿਲਾਂ। ਕੁੱਲ ਮਿਲਾ ਕੇ ਮੰਡੇ ਈਵਨਿੰਗ ਤੱਕ ਕਹਿੰਦੇ ਵੀ $128 ਮਿਲੀਅਨ ਖਰਚਿਆ ਜਿਹੜਾ ਉਹ ਗਿਆ ਆ। ਐਡ ਇੰਪੈਕਟ ਕਰਕੇ ਇੱਕ ਟਰੈਕਿੰਗ ਮੀਡੀਆ ਟਰੈਕਿੰਗ ਫਰਮ ਆ, ਉਹਨਾਂ ਨੇ ਜਿਹੜਾ ਉਹ ਇਸ ਦੇ ਵਿੱਚ ਦੱਸਿਆ 92 ਮਿਲੀਅਨ ਕਹਿੰਦੇ ਵੀ ਸਪੈਂਡ ਕੀਤਾ ਗਿਆ ਜਿਹੜਾ ਕਾਰਨਨ ਆ ਉਸ ਦੇ ਲਈ, ਤੇ ਉਹਦੇ ਵਿੱਚ $22 ਮਿਲੀਅਨ ਓਵਰ ਟਾਈਮ ਪੀਰੀਅਡ ਦੇ ਵਿੱਚ ਜਿਹੜਾ ਉਹ ਵਰਤਿਆ ਜਿਹੜਾ ਹੋ ਗਿਆ ਆ, ਉਹ ਯੂਜ਼ ਕੀਤਾ ਗਿਆ ਆ। ਸੋ ਅਮਰੀਕਾ ਦੀਆਂ ਜਿਹੜੀਆਂ ਇਲੈਕਸ਼ਨਸ ਆ ਹਰਜੋਤ ਸਿੰਘ ਜੀ, ਆਮ ਬੰਦੇ ਦੇ ਵੱਸੋਂ ਬਾਹਰ ਜਿਹੜੀਆਂ ਉਹ ਹੁੰਦੀਆਂ ਜਾ ਰਹੀਆਂ। ਜੇ ਹਰ ਵਾਰੀ ਨਵਾਂ ਹੀ ਰਿਕਾਰਡ ਟੁੱਟਣਾ, ਨਵਾਂ ਹੀ ਰਿਕਾਰਡ ਬਣਨਾ ਆ, ਤਾਂ ਫਿਰ ਇਹ ਕੰਮ ਬੜਾ ਹੀ ਜ਼ਿਆਦਾ ਔਖਾ ਜਿਹੜਾ ਉਹ ਬਣਦਾ ਜਿਹੜਾ ਉਹ ਜਾ ਰਿਹਾ ਹੈਗਾ ਆ। ਸੋ ਇਹ ਜਿਹੜੀ ਹੈ ਇਹਨਾਂ ਦੇ ਉੱਤੇ, ਇਸ ਇਲੈਕਸ਼ਨ ਦੇ ਉੱਤੇ, ਇਸ ਪ੍ਰਾਇਮਰੀ ਦੇ ਉੱਤੇ ਦੇਖੋ ਨੀਅਰਲੀ ਕਹਿੰਦੇ ਵੀ $130 ਮਿਲੀਅਨ ਜਿਹੜਾ ਆ ਉਹ ਖਰਚਿਆ ਗਿਆ ਆ। ਮਾਊਂਟੇਨਸ ਆਫ ਕੈਸ਼ ਜਿਹੜੀ ਆ ਇਸ ਦੇ ਉੱਤੇ ਖਰਚਾ ਆਇਆ ਹੈਗਾ ਆ। ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ, US ਮਿਲਟਰੀ ਦੇ ਦੁਆਰਾ ਇੱਕ ਵਾਰੀ ਫੇਰ ਸਦਰਨ ਈਰਾਨ ਦੇ ਵਿੱਚ, ਦੱਖਣੀ ਈਰਾਨ ਦੇ ਵਿੱਚ ਹੋਰ ਲਿਮਿਟਿਡ ਅਟੈਕਸ ਜਿਹੜੇ ਆ ਉਹ ਕੀਤੇ ਗਏ ਹੈਗੇ ਆ। US ਮਿਲਟਰੀ ਨੇ ਕਿਹਾ ਵੀ ਉਹਨਾਂ ਨੇ ਉਹਨਾਂ ਦੀ ਤਰਫ ਆ ਰਹੇ ਕਈ ਜਿਹੜੇ ਡਰੋਨ
ਉਹਨਾਂ ਨੂੰ ਰਸਤੇ ਦੇ ਵਿੱਚ ਨਸ਼ਟ ਕੀਤਾ ਹੈਗਾ ਆ। ਕਹਿੰਦੇ ਵੀ ਇਹ ਸਿੱਧਾ ਡਾਇਰੈਕਟ ਥ੍ਰੈਟ ਸੀਗਾ US ਫੋਰਸਿਸ ਤੇ ਕਮਰਸ਼ੀਅਲ ਸ਼ਿਪਿੰਗ ਨੂੰ, ਇਸ ਨੂੰ ਜਿਹੜਾ ਉਹ ਲੈ ਕੇ ਜਿਹੜਾ ਬਾਂਦਰ ਅਬਾਸ ਜਿਹੜਾ ਸਿਟੀ ਹੈਗੀ ਆ, ਸ਼ਹਿਰ ਆ ਸਦਰਨ ਈਰਾਨ ਦੇ ਵਿੱਚ, ਉੱਥੇ ਡਿਫੈਂਸਿਵ ਸਟ੍ਰਾਈਕਸ ਇਸ ਤਰੀਕੇ ਦੇ ਨਾਲ ਕੀਤੀਆਂ ਗਈਆਂ ਸੀਗੀਆਂ। ਸੋ ਅੱਜ ਸਵੇਰੇ ਜਦ ਆਪਾਂ ਖਬਰਾਂ ਕਰ ਰਹੇ ਸੀ ਤਾਂ ਇਰਾਨੀਅਨ ਸਟੇਟ ਮੀਡੀਆ ਇਹ ਦਾਅਵਾ ਕਰ ਰਿਹਾ ਸੀਗਾ ਵੀ ਇੱਕ ਸਮਝੌਤਾ ਇਰਾਨ ਤੇ US ਦੇ ਵਿੱਚ ਹੋਣ ਜਾ ਰਿਹਾ ਆ, ਜਿਸ ਨੂੰ ਵਾਈਟ ਹਾਊਸ ਨੇ ਸਿੱਧੇ ਤੌਰ ਦੇ ਉੱਤੇ ਰੱਦ ਕਰ ਦਿੱਤਾ ਸੀ। ਤੇ ਅੱਜ ਕੈਬਨਿਟ ਮੀਟਿੰਗ ਜੋ ਡੋਨਲਡ ਟਰੰਪ ਹੋਣਾ ਦੀ ਹੋਈ ਆ, ਉਹਨਾਂ ਨੇ ਇੱਕ ਵਾਰੀ ਫੇਰ ਇਸ ਗੱਲ ਨੂੰ ਦੁਹਰਾਇਆ ਆ ਵੀ ਸਟ੍ਰੇਟ ਆਫ ਹਾਰਮੁਜ਼ ਦੇ ਉੱਤੇ ਕੋਈ ਵੀ ਕੰਟਰੋਲ ਨਹੀਂ ਕਰੇਗਾ। ਇਹ ਇੰਟਰਨੈਸ਼ਨਲ ਵਾਟਰਸ ਆ ਤੇ ਇਹ ਓਪਨ ਰਹਿਣਗੇ। ਸੋ ਦ ਸਟੇਟ ਇਜ਼ ਗੋਇੰਗ ਟੂ ਬੀ ਓਪਨ ਟੂ ਐਵਰੀਬਡੀ, ਨੋਬਡੀ ਇਜ਼ ਗੋਇੰਗ ਟੂ ਕੰਟਰੋਲ ਇਟ। ਤੇ ਉਹਨਾਂ ਨੇ ਕਿਹਾ, ਸੋ ਕਹਿੰਦੇ ਵੀ ਵੈਰੀ ਲਿਮਿਟਿਡ ਵੈਰੀ ਪ੍ਰੀਸਾਈਜ਼ ਅਟੈਕਸ ਉਹ US ਮਿਲਟਰੀ ਦੇ ਦੁਆਰਾ ਉਹ ਕੀਤੇ ਜਾ ਸਕਦੇ ਆ। ਤੇ ਇੱਕ ਵਾਰੀ ਫੇਰ ਉਹਨਾਂ ਨੇ ਚੇਤਾਵਨੀ ਈਰਾਨ ਨੂੰ ਦਿੱਤੀ ਆ ਵੀ ਜੇ ਤੁਸੀਂ ਡੀਲ ਨਹੀਂ ਕੀਤੀ ਤਾਂ ਫਿਰ ਤੁਹਾਡੇ ਉੱਤੇ ਜਿਹੜੇ ਉਹ ਹਮਲੇ ਕੀਤੇ ਜਾ ਸਕਦੇ ਆ। ਜੀ ਬਿਲਕੁਲ। ਅੱਜ ਫੇਰ 3 ਦਿਨਾਂ ਦੇ ਵਿੱਚ ਦੂਸਰੀ ਵਾਰੀ ਜਿਹੜਾ ਆ ਈਰਾਨ ਦੇ ਉੱਤੇ ਹਮਲਾ ਕੀਤਾ ਗਿਆ ਹੈ ਅਮਰੀਕਾ ਵੱਲੋਂ ਸਦਰਨ ਈਰਾਨ ਦੇ ਵਿੱਚ। US ਇਹ ਕਹਿ ਰਿਹਾ ਵੀ ਅਸੀਂ ਉਹ ਡਰੋਨਸ ਨੂੰ ਵੀ ਅਟੈਕ ਕੀਤਾ ਹੈਗਾ ਤੇ ਲਾਂਚਿੰਗ ਸਾਈਟ ਸੀਗਾ ਜਿਹੜਾ ਮਿਜ਼ਾਈਲਸ ਦਾ, ਉਸ ਨੂੰ ਵੀ ਜਿਹੜਾ ਅਟੈਕ ਕੀਤਾ ਗਿਆ ਹੈਗਾ ਆ। ਸੋ US ਫੋਰਸਿਸ ਉਸ ਏਰੀਏ ਦੇ ਵਿੱਚ ਕਹਿੰਦੇ ਵੀ ਉਹਨਾਂ ਦੇ ਕੋਲ ਬੜਾ ਥੋੜਾ ਜਿਹਾ ਕਮਰਸ਼ੀਅਲ ਮੈਰੀਟਾਈਮ ਟ੍ਰੈਫਿਕ ਆ ਜੋ ਲੰਘ ਰਿਹਾ ਹੈਗਾ ਈਰਾਨ ਦੇ ਵਿੱਚ। ਤੇ ਇੱਕ ਤਰ੍ਹਾਂ ਦੇ ਨਾਲ ਟਰੰਪ ਉਹਨਾਂ ਨੇ ਓਮਾਨ ਨੂੰ ਵੀ ਥ੍ਰੈਟ ਕੀਤਾ ਜੋ ਕਿ US ਦਾ ਐਲਾਈ ਆ ਕਿ ਜੇ ਤੁਸੀਂ ਸਟੇਟ ਖੋਲਣ ਦੇ ਵਿੱਚ ਜਿਹੜਾ ਈਰਾਨ ਵਾਲਿਆਂ ਦਾ ਸਾਥ ਦਿੱਤਾ ਤੇ ਉਹ ਸਾਨੂੰ ਕਬੂਲ ਨਹੀਂ ਹੋਊਗਾ। ਬਾਅਦ ਦੇ ਵਿੱਚ ਉਹਨਾਂ ਨੇ ਕਹਿਤਾ ਵੀ ਇਟ ਵਿਲ ਬੀ ਫਾਈਨ। ਸੋ ਪਹਿਲਾਂ ਸਟੇਟਮੈਂਟ ਦਿੱਤੀ, ਫਿਰ ਬਾਅਦ ਦੇ ਵਿੱਚ ਇੱਦਾਂ ਕਿਹਾ। ਈਰਾਨ ਵਾਲੇ ਬਿਲੀਅਨਸ ਆਫ ਡਾਲਰ ਜਿਹੜਾ ਉਹਨਾਂ ਦਾ ਮਨੀ ਫਰੀਜ਼ ਕੀਤਾ ਗਿਆ, ਫਰੋਜ਼ ਕੀਤਾ ਗਿਆ ਫੰਡਸ ਜੋ ਬੈਂਕਾਂ ਦੇ ਵਿੱਚ, ਉਸ ਨੂੰ ਉਹਨਾਂ ਨੇ ਕਿਹਾ ਵੀ ਇਹ ਸਾਨੂੰ ਦਿੱਤਾ ਜਾਵੇ। ਪ੍ਰੈਜ਼ੀਡੈਂਟ ਟਰੰਪ ਉਹਨਾਂ ਨੇ ਅੱਜ ਜਿਹੜੀ ਕੈਬਨਿਟ ਮੀਟਿੰਗ ਹੋਈ ਆ ਵਾਈਟ ਹਾਊਸ ਦੇ ਵਿੱਚ, ਉਹਨਾਂ ਦੇ ਵਿੱਚ ਕੀ ਸਟੇਟਸ ਆ ਈਰਾਨ ਦੀ ਜੰਗ ਦਾ, ਤੇ ਉਹਦੇ ਚ ਉਹਨਾਂ ਨੇ ਕਲੀਅਰਲੀ ਕਿਹਾ ਵੀ ਮੈਂ ਨਹੀਂ ਡਰਦਾ ਵੀ ਜਿਹੜੀਆਂ ਮਿਡ ਟਰਮ ਇਲੈਕਸ਼ਨ ਆ ਉਹਨਾਂ ਦੇ ਕੀ ਰਿਜ਼ਲਟਾਂ ਦੇ ਹੈਗੇ ਆ, ਵੀ ਆਪਾਂ ਇੱਥੇ ਜਿਹੜਾ ਈਰਾਨ ਦੇ ਵਿੱਚ ਪੂਰੀ ਤਰ੍ਹਾਂ ਜੋ ਸਾਡੀਆਂ ਸ਼ਰਤਾਂ ਆ ਉਹਨਾਂ ਨੂੰ ਮਨਵਾ ਕੇ ਹੀ ਹਟਾਂਗੇ। ਦੂਸਰੇ ਪਾਸੇ ਈਰਾਨ ਦਾ ਜਿਹੜਾ ਮੀਡੀਆ ਇਹ ਕਹਿ ਰਿਹਾ ਆ ਵੀ ਅਨਆਫੀਸ਼ੀਅਲੀ US ਦੇ ਨਾਲ ਡੀਲ ਹੋ ਚੁੱਕੀ ਆ ਤੇ ਬਹੁਤ ਸਾਰੇ ਜਿਹੜੇ ਪਲੇਨ ਆ ਉਹ ਉੱਥੋਂ ਛੱਡ ਕੇ ਵੀ ਜਾ ਚੁੱਕੇ, ਬਹੁਤ ਸਾਰਾ ਮਿਲਟਰੀ ਦਾ ਇਕਵਿਪਮੈਂਟ ਮਿਡਲ ਈਸਟ ਵਿੱਚੋਂ ਜਾ ਚੁੱਕਾ ਹੈ। ਸੋ ਹੁਣ ਇਹ ਪਤਾ ਨਹੀਂ ਪਈ ਉਹ ਸਹੀ ਬੋਲਦੇ ਆ ਜਾਂ ਗਲਤ ਆ, ਪਰ ਈਰਾਨ ਦਾ ਮੀਡੀਆ ਇਹ ਰਿਪੋਰਟ ਕਰ ਰਿਹਾ ਹੈਗਾ। ਜੀ, ਅਗਲੀ ਗੱਲ ਕਰੀਏ ਹਰਜੀਤ ਸਿੰਘ ਜੀ, ਇੱਕ ਸਾਬਕਾ CIA ਦਾ ਅਧਿਕਾਰੀ ਜਿਸ ਦੇ ਉੱਤੇ ਦੋਸ਼ ਸੀਗੇ ਵੀ ਉਹਨੇ 300 ਸੋਨੇ ਦੀਆਂ ਜਿਹੜੀਆਂ ਬਾਰਸ ਆ 300 ਗੋਲਡ ਬਾਰਸ ਆ ਉਹਨਾਂ ਨੂੰ ਚੋਰੀ ਜਿਹੜਾ ਉਹ ਕੀਤਾ ਹੈਗਾ। ਲੌਂਗ ਟਾਈਮ ਕਹਿੰਦੇ ਵੀ ਇਹ ਸੀਗਾ CIA ਦਾ ਅਫਸਰ, ਤੇ ਇਸ ਨੂੰ ਹੁਣ FBI ਦੇ ਦੁਆਰਾ ਗ੍ਰਿਫਤਾਰ ਕਰ ਲਿਆ ਜਿਹੜਾ ਉਹ ਗਿਆ ਹੈਗਾ ਆ। ਸੋ ਕਹਿੰਦੇ ਵੀ ਇਹ ਝੂਠ ਬੋਲਦਾ ਜਿਹੜਾ ਉਹ ਰਿਹਾ ਆ ਆਪਣੀ ਬੈਕਗਰਾਉਂਡ ਦੇ ਜਿਹੜਾ ਉਹ ਬਾਰੇ ਤਕਰੀਬਨ 2 ਦਹਾਕੇ ਤੱਕ ਅਦਾਲਤੀ ਦਸਤਾਵੇਜ਼ ਇਹ ਦੱਸਦੇ ਆ। ਇਸ ਸਾਬਕਾ CIA ਦੇ ਸੀਨੀਅਰ ਅਧਿਕਾਰੀ ਦੇ ਕੋਲ ਟੌਪ ਲੈਵਲ ਦੀ ਜਿਹੜੀ ਸੀਕ੍ਰੇਟ ਲੈਵਲ ਕਲੀਅਰੈਂਸ ਸੀਗੀ, ਤੇ ਕਹਿੰਦੇ ਵੀ ਇਹਨੇ ਮਿਲੀਅਨਸ ਆਫ ਡਾਲਰ ਗੋਲਡ ਬਾਰਸ ਦੇ ਵਿੱਚ ਸੋਨੇ ਦੀਆਂ ਜਿਹੜੀਆਂ ਇੱਟਾਂ ਹੁੰਦੀਆਂ ਆ ਉਸ ਤਰੀਕੇ ਦੇ ਨਾਲ ਆਪਣੇ ਘਰ ਦੇ ਵਿੱਚ ਲੁਕਾ ਕੇ ਰੱਖੀਆਂ ਸੀਗੀਆਂ। ਤੇ ਕਹਿੰਦੇ ਵੀ ਉਹ ਹੀ ਕਹਿੰਦਾ ਰਿਹਾ ਵੀ ਵਰਕ ਰਿਲੇਟਡ ਐਕਸਪੈਂਸ ਦੇ ਤੌਰ ਦੇ ਉੱਤੇ ਉਸ ਨੂੰ ਸ਼ੋਅ ਕਰਦਾ ਰਿਹਾ। ਡੇਵਿਡ ਰਸ਼ ਇਸ ਦਾ ਜਿਹੜਾ ਉਹ ਨਾਂ ਆ, ਇਹ ਮੈਨੇਜਮੈਂਟ ਪੋਜੀਸ਼ਨ ਦੇ ਵਿੱਚ ਸੀ। ਇਸ ਨੂੰ ਕ੍ਰਿਮੀਨਲ ਥੈਫਟ ਆਫ ਪਬਲਿਕ ਮਨੀ ਦੇ ਵਿੱਚ ਚਾਰਜ ਕੀਤਾ ਜਿਹੜਾ ਹੋ ਗਿਆ ਸੀ ਈਸਟਰਨ ਡਿਸਟ੍ਰਿਕਟ ਆਫ ਵਰਜੀਨੀਆ ਦੇ ਵਿੱਚ। ਉਸ ਦੇ ਲਾਇਰ ਨੇ ਕਿਸੇ ਵੀ ਸਵਾਲ ਦੇ ਜਿਹੜੇ ਜਵਾਬ ਦੇਣ ਤੋਂ, ਕਮੈਂਟ ਕਰਨ ਤੋਂ ਹਾਲ ਦੀ ਘੜੀ ਰਿਸਪੌਂਡ ਨਹੀਂ ਕੀਤਾ ਹੈਗਾ। ਇਹ ਰਸ਼ ਦੇ ਜਿਹੜੇ ਕੇਸ ਦੇ ਵਿੱਚ CIA ਦੇ ਜਿਹੜੇ ਸਪੋਕਸਪਰਸਨ ਆ ਉਹ ਕਹਿ ਰਹੇ ਆ ਵੀ ਜਿਹੜੀ ਜੁਆਇੰਟ ਸਟੇਟਮੈਂਟ ਦੇ ਵਿੱਚ ਵੀ FBI ਦੇ ਨਾਲ ਮਿਲ ਕੇ ਉਹਨਾਂ ਨੇ ਇਸ ਬੰਦੇ ਨੂੰ ਗ੍ਰਿਫਤਾਰ ਕੀਤਾ ਹੈ ਜਦੋਂ ਏਜੰਸੀ ਦੇ ਵਿੱਚੋਂ ਇਸ ਬਾਰੇ ਪਤਾ ਲੱਗਾ ਸੀਗਾ। CIA ਦੇ ਜਿਹੜੇ ਡਾਇਰੈਕਟਰ ਆ ਜੌਨ ਰੈਟਕਲਿਫ, ਉਹਨਾਂ ਨੇ ਕਿਹਾ ਵੀ ਇੰਟਰਨਲ CI ਦੀ ਇਨਵੈਸਟੀਗੇਸ਼ਨ ਤੋਂ ਬਾਅਦ ਦੇ ਵਿੱਚ ਇਸ ਦੇ ਦੁਆਰਾ ਜੋ ਕੀਤੀਆਂ ਗਈਆਂ ਵਾਇਲੇਸ਼ਨਸ ਆ ਉਹਦੇ ਬਾਰੇ ਪਤਾ ਲੱਗਾ, ਤੇ ਉਹਨਾਂ ਨੇ ਕਿਹਾ ਵੀ ਫਿਰ ਅਸੀਂ FBI ਤੇ ਜਿਹੜੀਆਂ ਲਾ ਐਨਫੋਰਸਮੈਂਟ ਇਨਵੈਸਟੀਗੇਸ਼ਨ ਕੀਤੀ
ਤੇ ਇਸ ਨੂੰ ਜਿਹੜਾ ਹੁਣ ਗ੍ਰਿਫਤਾਰ ਕਰ ਲਿਆ ਗਿਆ ਆ। ਹਰਜੋਤ ਸਿੰਘ ਜੀ 2 ਦਹਾਕੇ ਤੱਕ ਇਹ ਦੁਨੀਆ ਦੀ ਟੌਪ ਦੀ ਇੰਟੈਲੀਜੈਂਸ ਏਜੰਸੀ ਦੇ ਵਿੱਚ ਝੂਠ ਬੋਲ ਕੇ ਹੀ ਕੰਮ ਜਿਹੜਾ ਉਹ ਕਰ ਗਿਆ। ਇਕੱਲਾ ਝੂਠ ਹੀ ਨਹੀਂ ਬੋਲਿਆ, ਸੋਨਾ ਹੀ ਮਿੱਤਰ ਚੱਕ ਕੇ ਘਰਾਂ ਦੇ ਵਿੱਚ ਰੱਖਦਾ ਜਿਹੜਾ ਹੋ ਗਿਆ। ਨਾ ਇਹਦਾ ਡੇਵਿਡ ਰਸ਼ ਨਹੀਂ, ਗੋਲਡ ਰਸ਼ ਹੀ ਹੋਣਾ ਚਾਹੀਦਾ ਸੀਗਾ ਵੀ ਜਿੱਦਾਂ ਲੋਕ ਸੋਨਾ ਲੱਭਣ ਦੇ ਲਈ ਕੈਲੀਫੋਰਨੀਆ ਤੇ ਇਹ ਵਾਲੇ ਵੈਸਟ ਕੋਸਟ ਦੇ ਉੱਤੇ ਆਉਂਦੇ ਰਹੇ, ਇਹ ਮਿੱਤਰ ਉੱਥੋਂ ਹੀ ਜਿਹੜਾ ਆ ਉਹਨਾਂ ਦੇ ਘਰੋਂ ਹੀ ਜਿਹੜਾ ਉਹ ਸੋਨਾ ਚੋਰੀ ਕਰਕੇ ਆਪਣੇ ਘਰ ਦੇ ਵਿੱਚ ਰੱਖਦਾ ਜਿਹੜਾ ਹੋ ਰਿਹਾ ਆ। ਇਸ ਜਿਹੜੇ ਕਥਿਤ ਦੋਸ਼ ਇਸ ਦੇ ਉੱਤੇ ਜਿਹੜੇ ਉਹ ਲੱਗੇ ਆ। ਸੋ ਇਹ ਹੁਣ ਕਹਿੰਦੇ ਵੀ ਕਦੋਂ ਤੋਂ ਇਹਦੇ ਪਿੱਛੇ ਇਨਵੈਸਟੀਗੇਸ਼ਨ ਚੱਲ ਰਹੀ ਸੀ, ਇਹਦੇ ਬਾਰੇ ਤਾਂ ਅਜੇ ਪੂਰਾ ਪਤਾ ਨਹੀਂ ਆ, ਪਰ ਇਹ ਆ ਵੀ ਹੁਣ ਉਸ ਇਨਵੈਸਟੀਗੇਸ਼ਨ ਤੋਂ ਬਾਅਦ ਦੇ ਵਿੱਚ ਇਸ ਨੂੰ ਹੁਣ ਗ੍ਰਿਫਤਾਰ ਕਰ ਲਿਆ ਗਿਆ ਹੈ। ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਕੰਸੀਡਰ ਕਰ ਰਹੀ ਆ ਵੀ ਜਿਹੜੀ ਕਸਟਮ ਪ੍ਰੋਸੈਸਿੰਗ ਹੁੰਦੀ ਆ ਜਿਹੜੇ ਸੈਂਚੁਰੀ ਸਿਟੀ ਏਅਰਪੋਰਟਸ ਆ ਉੱਥੇ ਬੰਦ ਕੀਤੀ ਜਾਵੇ, ਇਨਕਲੂਡਿੰਗ ਸੈਨ ਫਰਾਂਸਿਸਕੋ। ਇਹ ਮੂਲਨ ਹੁਣੀ ਜਿਹੜੇ ਆ ਅੱਜ ਸਟੇਟਮੈਂਟ ਜਾਰੀ ਕੀਤੀ ਹੈਗੀ ਆ। ਸੈਨ ਫਰਾਂਸਿਸਕੋ ਦਾ ਜਿਹੜਾ ਏਅਰਪੋਰਟ ਆ, ਇੱਥੇ ਦਰਜਨਾਂ ਦੇ ਹਿਸਾਬ ਨਾਲ ਇੰਟਰਨੈਸ਼ਨਲ ਰਾਊਟਸ ਜੋ ਏਸ਼ੀਆ, ਯੂਰਪ, ਸੈਂਟਰਲ ਅਮਰੀਕਾ ਇੱਥੋਂ ਟਰੈਵਲਰਸ ਆਉਂਦੇ ਆ, ਤੇ ਜੇ ਇੱਥੋਂ ਇਹ ਬੰਦ ਕੀਤਾ ਜਾਂਦਾ ਤਾਂ ਸੋ ਇਹ ਇੱਕ ਬਹੁਤ ਵੱਡੀ ਜਿਹੜੀ ਪ੍ਰੋਬਲਮ ਹੋਊਗੀ। ਸੋ ਲੋਕ ਉੱਥੇ ਉਤਰ ਨਹੀਂ ਸਕੂਗੇ ਜੇ ਕਸਟਮ ਤੇ ਬਾਰਡਰ ਵਾਲੇ ਜੇ ਉਹਨਾਂ ਨੂੰ ਚੈੱਕ ਨਾ ਕਰ ਸਕਦੇ ਹੋਏ। ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਨੇ ਇਹ ਜਿਹੜਾ ਇਸ਼ੂ ਸੀ ਕੁਝ ਮਹੀਨੇ ਪਹਿਲਾਂ ਚੱਕਿਆ ਸੀ, ਤੇ ਹੁਣ ਸੈਕਟਰੀ ਮੂਲਨ ਉਹਨਾਂ ਨੇ ਇਹ ਕਿਹਾ ਵੀ ਇੰਟਰਵਿਊ ਦੇ ਦੌਰਾਨ ਉਹਨਾਂ ਨੇ ਇਹ ਕਿਹਾ ਵੀ ਅਸੀਂ ਕੰਸੀਡਰ ਕਰ ਰਹੇ ਹਾਂ ਵੀ ਸਟਾਪ ਕਸਟਮ ਪ੍ਰੋਸੈਸਿੰਗ ਐਟ ਏਅਰਪੋਰਟ ਇਨ ਸਿਟੀਜ਼ that don't cooperate with federal immigration enforcement। ਸੋ ਹਜੇ ਪਾਲਿਸੀ ਤਾਂ ਨਹੀਂ ਬਣਾਈ, ਪਰ ਨਿਊਯਾਰਕ, ਲਾਸ ਐਂਜਲਸ ਤੇ ਸਿਆਟਲ ਇਹ ਵਨ ਆਫ ਦਾ ਬਿਜ਼ੀਐਸਟ ਏਅਰਪੋਰਟ ਹੈਗੇ ਆ ਮੁਲਕ ਦੇ ਵਿੱਚ, ਜਿੱਥੇ ਬਾਹਰਲੇ ਲੋਕ ਬਹੁਤ ਜ਼ਿਆਦਾ ਆਉਂਦੇ ਹੈਗੇ। ਸੋ ਦੇਖੋ ਵੀ ਹੁਣ ਕੀ ਜਿਹੜਾ ਐਕਸ਼ਨ ਆ ਉਹ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਵਾਲੇ ਲੈਂਦੇ ਹੈਗੇ ਆ ਜੀ। ਹਮਾਸ ਵਾਲੇ ਹਰਜੋਤ ਸਿੰਘ ਜੀ ਆਪਣਾ ਲੀਡਰ ਬਾਅਦ ਚ ਚੁਣਦੇ, ਇਜ਼ਰਾਈਲ ਵਾਲੇ ਪਹਿਲਾਂ ਹੀ ਜਿਹੜਾ ਆ ਉਸ ਨੂੰ ਮਾਰ ਦਿੰਦੇ ਆ, ਗੱਡੀ ਚਾੜ ਦਿੰਦੇ ਆ। ਜਿਹੜੀਆਂ ਲੇਟੈਸਟ ਹੋਈਆਂ ਸਟ੍ਰਾਈਕਸ ਦੇ ਵਿੱਚ ਗਾਜ਼ਾ ਦੇ ਵਿੱਚ ਜਿਹੜੇ 7 ਬੰਦੇ ਮਾਰੇ ਗਏ, ਉਹਨਾਂ ਦੇ ਵਿੱਚੋਂ ਹਮਾਸ ਦਾ ਜਿਹੜਾ ਨਵਾਂ ਲੀਡਰ ਮੁਹੰਮਦ ਉਹਦੇ ਜਿਹੜਾ ਉਸਦਾ ਨਾਮ ਤੇ ਜਾਂ ਉਸ ਨੂੰ ਮੁਹੰਮਦ ਅਬਦਾ ਦੇ ਨਾਮ ਦੇ ਨਾਲ ਵੀ ਜਿਹੜਾ ਉਹ ਜਾਣਿਆ ਜਾਂਦਾ ਸੀਗਾ। ਇਹ 15 ਮਈ ਨੂੰ ਇਸ ਤੋਂ ਪਹਿਲਾਂ ਜਿਹੜਾ ਹਮਾਸ ਦਾ ਪ੍ਰੈਡੀਸੈਸਰ ਸੀਗਾ ਅਦ ਦਿਨ ਅਲ ਹਦਾਦ, ਉਸ ਨੂੰ ਐਲੀਮੀਨੇਟ ਇਜ਼ਰਾਈਲ ਦੇ ਦੁਆਰਾ ਕਰ ਦਿੱਤਾ ਗਿਆ ਸੀਗਾ। ਸੋ ਚੇਨ ਆਫ ਕਮਾਂਡ ਹਮਾਸ ਦੀ ਜਿਹੜੀ ਆਰਮਡ ਵਿੰਗ ਆ ਉਹਦੀ ਬਿਲਕੁਲ ਡਿਪਲੀਟ ਹੋ ਚੁੱਕੀ ਆ। ਆਪਾਂ ਨੂੰ ਪਤਾ ਹੀ ਆ ਵੀ ਕਿੰਨੇ ਜਿਹੜੇ ਉਹ ਸਮੇਂ ਤੋਂ ਪਿਛਲੇ ਕਈ ਸਾਲਾਂ ਤੋਂ ਇਜ਼ਰਾਈਲ ਦੇ ਦੁਆਰਾ ਹਮਾਸ ਨੂੰ ਨਸ਼ਟ ਕਰਨ ਦੇ ਲਈ ਗਾਜ਼ਾ ਨੂੰ ਟੋਟਲੀ ਫਲੈਟ ਇੱਕ ਹਿਸਾਬ ਦੇ ਨਾਲ ਕਰ ਦਿੱਤਾ ਗਿਆ ਆ। ਬਹੁਤ ਸਾਰੇ ਬੱਚੇ, ਬੀਬੀਆਂ ਵੀ ਉਸ ਦੇ ਵਿੱਚ ਉਹਨਾਂ ਦੇ ਦੁਆਰਾ ਮਾਰੀਆਂ ਜਾ ਚੁੱਕੀਆਂ ਹੈਗੀਆਂ ਆ। ਸੋ ਹਮਾਸ ਦਾ ਜਿਹੜਾ ਲੇਟੈਸਟ ਨਵਾਂ ਮਿਲਟਰੀ ਚੀਫ ਸੀਗਾ ਉਸ ਨੂੰ ਵੀ ਇਜ਼ਰਾਈਲ ਨੇ ਬੀਤੇ ਦਿਨਾਂ ਦੇ ਵਿੱਚ ਇੱਕ ਏਅਰ ਸਟ੍ਰਾਈਕ ਦੇ ਵਿੱਚ ਜਿਹੜਾ ਉਹ ਮਾਰ ਮੁਕਾਇਆ ਹੈਗਾ ਆ। ਸਦਰਨ ਕੈਲੀਫੋਰਨੀਆ ਦੇ 4 ਜਿਹੜੇ ਵਸਿੰਦੇ ਆ ਉਹਨਾਂ ਨੂੰ ਫੇਕ ਕ੍ਰੈਸ਼ ਕਰਨ ਦੇ ਸੰਬੰਧ ਦੇ ਵਿੱਚ ਇੰਸ਼ੋਰੈਂਸ ਫਰਾਡ ਸਕੀਮ ਦੇ ਤਹਿਤ ਕੈਲੀਫੋਰਨੀਆ ਡਿਪਾਰਟਮੈਂਟ ਆਫ ਇੰਸ਼ੋਰੈਂਸ ਦੇ ਇਨਵੈਸਟੀਗੇਟਰਸ ਨੇ ਅਰੈਸਟ ਕੀਤਾ ਹੈਗਾ। ਇਨਲੈਂਡ ਐਮਪਾਇਰ ਆਟੋਮੋਬਾਈਲ ਇੰਸ਼ੋਰੈਂਸ ਫਰਾਡ ਟਾਸਕ ਫੋਰਸ ਨੇ ਕਿਹਾ ਵੀ ਘੱਟੋ ਘੱਟ ਇੱਕ ਜਾਣਾ ਇਹਨਾਂ ਦੇ ਵਿੱਚ ਜੋ ਆ ਉਹ ਇਨੋਸੈਂਟ ਡਰਾਈਵਰ ਆਪਣੇ ਆਪ 'ਚ ਬਣਦਾ ਸੀ ਤੇ ਝੂਠੇ ਜਿਹੜੇ ਕਲੇਮ ਕਰਦੇ ਸੀਗੇ ਇਹ ਅਪਲੈਂਡ ਪੁਲਿਸ ਡਿਪਾਰਟਮੈਂਟ ਵੱਲੋਂ ਦੱਸਿਆ ਗਿਆ ਹੈਗਾ ਆ। ਸੋ ਉਹਨਾਂ ਨੇ ਕਹਿੰਦੇ ਵੀ ਟਾਸਕ ਫੋਰਸ ਨੂੰ ਡਿਪਾਰਟਮੈਂਟ ਨੂੰ ਕੰਟੈਕਟ ਕੀਤਾ ਤੇ ਇਹ ਜੂਨ 8 2025 ਦੀ ਗੱਲ ਹੈਗੀ ਆ ਜਦੋਂ 4 ਜਣਿਆਂ ਨੂੰ ਅਰੈਸਟ ਕੀਤਾ ਗਿਆ ਹੈਗਾ, ਜਿਨ੍ਹਾਂ 'ਚ ਰੋਦਰੀਗਸ ਸੈਲਿਸ 31 ਸਾਲਾਂ ਦੇ, ਨੈਲਰ ਡਿਆਜ਼ 35 ਦਾ ਤੇ ਅਪਲੈਂਡ ਦੇ ਰੈਜ਼ੀਡੈਂਟ ਮਲੀਸਾ ਡੀਲਾ ਟੋਰੇ 30 ਸਾਲਾਂ ਦੀ ਤੇ ਪਲੇਟਾ ਸੈਂਪਿਓ 28 ਸਾਲਾਂ ਦੇ। ਇਹ ਇਨਵੈਸਟੀਗੇਟਰਸ ਨੇ ਇਹ ਕਿਹਾ ਵੀ ਇਹਨਾਂ ਦੇ ਹੁਣ ਜਿਹੜੇ ਕੇਸ ਆ ਉਹ ਚੱਲਣਗੇ। ਜੀ, ਕੈਲੀਫੋਰਨੀਆ ਦਾ ਗਵਰਨਰ ਗੈਵਿਨ ਨਿਊਸਮ ਉਹ ਇਹ ਕਹਿ ਰਹੇ ਆ ਵੀ ਜਿਹੜਾ ਵੀ ਟਰੰਪ ਦੇ ਸਲਸ਼ ਫੰਡ ਜਿਹੜਾ ਫਰੈਂਡਸ ਐਂਡ ਫੈਮਿਲੀ ਲਈ ਉਹਨਾਂ ਨੇ $1.8 ਬਿਲੀਅਨ ਦਾ 1.776 ਇਨਫੈਕਟ ਜਿਹੜਾ ਉਹ ਰੱਖਿਆ, ਉਹ ਵੀ ਇੱਕ ਨੰਬਰ ਇਸ ਲਈ ਆ ਵੀ 1776 ਦੇ ਵਿੱਚ ਅਮਰੀਕਾ ਆਜ਼ਾਦ ਹੋਇਆ ਸੀ। ਸੋ ਨੰਬਰ ਵੀ ਉਹਨਾਂ ਨੇ ਉਸ ਤਰੀਕੇ ਦੇ ਨਾਲ ਜਾਣ ਕੇ ਜਿਹੜਾ ਉਹ ਰੱਖਿਆ ਆ। ਨਿਊਸਮ ਕਹਿੰਦਾ ਵੀ ਜਿਹੜਾ ਵੀ ਕੋਈ ਕੈਲੀਫੋਰਨੀਆ ਦੇ ਬਸ਼ਿੰਦੇ ਨੂੰ ਇਸ ਦੇ ਵਿੱਚੋਂ ਰਾਸ਼ੀ ਮਿਲੂਗੀ ਉਹਦੇ ਉੱਤੇ 100% ਜਿਹੜਾ ਉਹ ਟੈਕਸ ਲਾਇਆ ਜਾਊਗਾ। ਜਿਹੜਾ ਐਂਟੀ ਵੈਪਨਾਈਜੇਸ਼ਨ ਫੰਡ ਟਰੰਪ ਦੇ ਦੁਆਰਾ ਫਰੈਂਡਸ ਐਂਡ ਫੈਮਿਲੀ ਦੇ ਲਈ ਬਣਾਇਆ ਗਿਆ ਆ।
ਨਿਊਸਮ ਹੁਣਾਂ ਨੇ ਕਿਹਾ ਵੀ ਇਹ ਜਿਹੜਾ ਥ੍ਰੈਟ ਆ ਉਸ ਟਾਈਮ ਦੇ ਉੱਤੇ ਇਹਨਾਂ ਨੇ ਇੱਕ ਹਿਸਾਬ ਦੇ ਨਾਲ ਦਿੱਤਾ ਜਦ ਸੈਨੇਟ ਬਿੱਲ 73 ਨੂੰ ਉਹ ਸਾਈਨ ਕਰ ਰਹੇ ਸੀਗੇ, ਜਿਸ ਦੇ ਵਿੱਚ ਲਾ ਇਨਫੋਰਸਮੈਂਟ ਜਿੱਦਾਂ ਇਸ ਟਾਈਮ ਚੈਡ ਬਿਆੰਕੋ ਹੁਣਾਂ ਨੇ ਕਈ ਬੈਲਟਸ ਸੀਜ਼ ਕਰ ਲਏ ਸੀ ਲੋਕਲ ਇਲੈਕਸ਼ਨ ਅਧਿਕਾਰੀਆਂ ਤੋਂ। ਇਸ ਨਵੇਂ ਜਿਹੜੇ ਸੈਨੇਟ ਬਿੱਲ ਸਾਈਨ ਹੋਣ ਤੋਂ ਬਾਅਦ ਚ ਲਾ ਇਨਫੋਰਸਮੈਂਟ ਦੇ ਅਧਿਕਾਰੀਆਂ ਨੂੰ ਬੈਲਟ ਸੀਜ਼ ਕਰਨ ਦੇ ਉੱਤੇ ਇਹ ਰੋਕ ਲਾਉਂਦਾ ਹੈਗਾ ਆ। ਸੋ ਕਹਿੰਦੇ ਵੀ ਆਈਸ ਤੇ ਬਾਰਡਰ ਪੈਟਰੋਲ ਵਾਲੇ ਜਿਹੜੇ ਆ ਫੋਰਸ ਦਿਖਾਉਂਦੇ ਆ ਡੋਜਰ ਸਟੇਡੀਅਮ ਦੇ ਵਿੱਚ, ਤੇ ਉਹਨਾਂ ਨੇ ਕਿਹਾ ਵੀ ਇਦਾਂ ਦੀਆਂ ਜਿਹੜੀਆਂ ਏਜੰਸੀਜ਼ ਦੇ ਦੁਆਰਾ ਇੰਟੀਮੀਡੇਟ ਕਰਨਾ ਵੋਟਰਸ ਨੂੰ ਇਹ ਇੱਕ ਮਾੜੀ ਜਿਹੜੀ ਗੱਲ ਹੈਗੀ ਆ। ਪਰ ਉਸੇ ਦਰਮਿਆਨ ਉਹਨਾਂ ਨੇ ਕਿਹਾ ਵੀ ਉਹ 100% ਜਿਹੜੀ ਵੀ ਮਨੀ ਉਹ ਰਿਸੀਵ ਕਰਨਗੇ ਇਸ ਸਲਸ਼ ਫੰਡ ਚੋਂ, ਉਹਨਾਂ ਦੇ ਉੱਤੇ ਜਿਹੜਾ 100% ਟੈਕਸ ਜਿਹੜਾ ਉਹ ਲਗਾਇਆ ਜਾਵੇਗਾ। ਫ੍ਰਿਜਨੋ ਦੇ ਵਿੱਚ ਬਹੁਤ ਸਾਰੇ ਲੋਕ ਸਟਰੀਟ ਰੇਸਿੰਗ ਕਰਦੇ ਆ। ਉਹਦੇ ਸੰਬੰਧ ਦੇ ਵਿੱਚ ਫ੍ਰਿਜਨੋ ਦੀ ਪੁਲਿਸ ਨੇ ਕ੍ਰੈਕਡਾਊਨ ਕੀਤਾ, ਜਿਹਦੇ ਤਹਿਤ 68 ਜਿਹੜੇ ਡਰਾਈਵਰਸ ਆ ਉਹਨਾਂ ਨੂੰ ਅਰੈਸਟ ਕੀਤਾ ਗਿਆ ਹੈਗਾ ਤੇ ਉਹਨਾਂ ਨੂੰ ਜਿਹੜੀਆਂ ਟਿਕਟਾਂ ਆ ਉਹ ਵੀ ਜਾਰੀ ਕੀਤੀਆਂ ਗਈਆਂ ਆ। ਇਸੇ ਤਰ੍ਹਾਂ ਬੇਕਰਸਫੀਲਡ ਦੇ ਵਿੱਚ 32 ਜਾਣਿਆਂ ਨੂੰ ਅਰੈਸਟ ਕੀਤਾ ਗਿਆ ਤੇ 500 ਤੋਂ ਵੱਧ ਜਿਹੜੀਆਂ ਸਾਈਟੇਸ਼ਨਸ ਦਿੱਤੀਆਂ ਗਈਆਂ ਜਿਹੜਾ ਇਨਫੋਰਸਮੈਂਟ ਪੀਰੀਅਡ ਸੀ ਉਹਦੇ ਦੌਰਾਨ। ਸੋ 32 ਜਾਣਿਆਂ ਨੂੰ DUI ਟਿਕਟਾਂ ਜਿਹੜੀਆਂ ਆ ਬੇਕਰਸਫੀਲਡ 'ਚ ਪੁਲਿਸ ਵੱਲੋਂ ਦਿੱਤੀਆਂ ਗਈਆਂ। ਜੀ ਬਿਲਕੁਲ। ਅਗਲੀ ਜਿਹੜੀ ਹਰਜੋਤ ਸਿੰਘ ਗੱਲ ਕਰਦੇ ਜਾਈਏ, ਕਹਿੰਦੇ ਟੌਮ ਸਟਾਇਰ ਜਿਹੜਾ ਬਿਲੀਅਨਰ ਹੈ ਜੋ ਕੈਲੀਫੋਰਨੀਆ ਦੇ ਵਿੱਚ ਗਵਰਨਰ ਦੀ ਰੇਸ ਦਾ ਇੱਕ ਕੈਂਡੀਡੇਟ ਹੈਗਾ ਆ, ਉਸਨੇ ਵੀ ਰਿਕਾਰਡ ਤੋੜ ਦਿੱਤੇ ਆ ਐਡ ਸਪੈਂਡਿੰਗ ਨੂੰ ਜਿਹੜਾ ਉਹ ਲੈ ਕੇ। ਇਹ ਫਾਰਮਰ ਹੈਜ ਫੰਡ ਮੈਨੇਜਰ ਜਿਹੜਾ ਕਿ ਹੁਣ ਲਿਬਰਲ ਐਕਟਿਵਿਸਟ ਬਣਿਆ ਆ ਤੇ ਆਪਣੇ ਆਪ ਨੂੰ ਕੈਲੀਫੋਰਨੀਆ ਦੇ ਗਵਰਨਰ ਦੇ ਰੂਪ ਦੇ ਵਿੱਚ ਦੇਖਣਾ ਚਾਹੁੰਦਾ, ਉਹ ਇਲੈਕਸ਼ਨ ਰਨ ਕਰ ਰਿਹਾ ਆ। ਹੁਣ ਤੱਕ ਉਸਨੇ $195 ਮਿਲੀਅਨ ਦੀਆਂ ਜਿਹੜੀਆਂ ਐਡਸ ਬ੍ਰੌਡਕਾਸਟ ਟੀਵੀ ਦੇ ਉੱਤੇ ਕੇਬਲ ਦੇ ਉੱਤੇ ਜਿਹੜੀਆਂ ਆ ਉਸਨੇ ਲਾਈਆਂ ਹੈਗੀਆਂ ਆ। ਸੋ ਹਰਜੋਤ ਸਿੰਘ ਜੀ, ਜਿੱਦਾਂ ਅੱਜ ਆਪਾਂ ਰਿਕਾਰਡ ਤੋੜ ਕਹਿ ਲਓ ਵੀ ਪ੍ਰਾਇਮਰੀਜ਼ ਦੇ ਉੱਤੇ ਮਨੀ ਸਪੈਂਡਿੰਗ ਦੀ ਗੱਲ ਕਰ ਰਹੇ ਸੀ, ਇਸ ਮਿੱਤਰ ਨੇ ਵੀ ਬਹੁਤ ਜ਼ਿਆਦਾ ਜਿਹੜੀ ਆ ਉਹ ਮਨੀ ਸਪੈਂਡ ਜਿਹੜੀ ਉਹ ਇਸ ਟਾਈਮ ਕੀਤੀ ਆ। ਇਹ ਵੀ ਇੱਕ ਐਡ ਇੰਪੈਕਟ ਉਹੀ ਸੇਮ ਫਰਮ ਜਿਹੜੀ ਟਰੈਕ ਕਰਦੀ ਆ ਐਡਵਰਟਾਈਜ਼ਮੈਂਟਸ ਨੂੰ ਲੈ ਕੇ, ਖਾਸ ਕਰਕੇ ਪੋਲੀਟੀਕਲ ਐਡਸ, ਉਹਨਾਂ ਦੇ ਬਾਬਤ ਜਿਹੜਾ ਉਹ ਪਤਾ ਲੱਗਾ ਹੈਗਾ ਆ ਵੀ ਇਹ ਪ੍ਰੈਜ਼ੀਡੈਂਸ਼ੀਅਲ ਕੈਂਡੀਡੇਟ ਵੀ ਆਪਣੇ ਆਪ ਨੂੰ ਇੱਕ ਵਾਰੀ ਪੇਸ਼ ਕਰ ਚੁੱਕਾ ਹੈਗਾ ਆ, ਉਦੋਂ ਵੀ ਕਾਫੀ ਮਨੀ ਸਪੈਂਡ ਕੀਤੀ ਸੀ। ਸੋ ਫਾਰ ਹਰਜੋਤ ਸਿੰਘ ਜੀ, ਇਸ ਨੇ ਆਪਣੇ ਨੀਅਰੈਸਟ ਰਾਈਵਲ ਜਿਹੜਾ ਹਾਵੀਅਰ ਬਸੇਰਾ ਆ ਉਸ ਦੇ ਕੋਲੋਂ 20 ਗੁਣਾ ਵੱਧ, ਉਸ ਦੇ ਨਾਲੋਂ 20 ਗੁਣਾ ਵੱਧ ਮਨੀ ਜਿਹੜੀ ਉਹ ਸਪੈਂਡ ਕੀਤੀ ਆ। ਇਹ ਦੋਨੋਂ ਹੀ ਜਾਣੇ ਨਵੰਬਰ ਦੀ ਇਲੈਕਸ਼ਨ ਦੇ ਲਈ ਆਪਣੀ ਜਿਹੜੀ ਜੋਰ ਅਜਮਾਇਸ਼ ਕਰ ਰਹੇ ਹੈਗੇ ਆ। ਦੂਜੇ ਪਾਸਿਓਂ ਰਿਪਬਲਿਕਨਸ ਦੇ ਵਿੱਚੋਂ ਜੇ ਦੇਖਿਆ ਜਾਵੇ ਤਾਂ ਸਟੀਵ ਹਿਲਟਨ ਚੈਡ ਬਿਆੰਕੋ ਦੇ ਨਾਲੋਂ ਅੱਗੇ ਲੰਘ ਚੁੱਕਾ ਆ। ਇੱਕ ਟਾਈਮ ਦੇ ਉੱਤੇ ਇਹ ਲੱਗ ਰਿਹਾ ਸੀਗਾ ਵੀ ਦੋਨੋਂ ਹੀ ਕੈਂਡੀਡੇਟ ਰਿਪਬਲਿਕਨ ਪਾਰਟੀ ਦੇ ਸਟੀਵ ਹਿਲਟਨ ਤੇ ਚੈਡ ਬਿਆੰਕੋ ਜਿਹੜੇ ਆ ਉਹ ਹੋ ਸਕਦੇ ਆ, ਪਰ ਇਵੈਂਚੁਅਲੀ ਜਿਹੜੇ ਕੁਝ ਡੈਮੋਕ੍ਰੇਟਸ ਦੇ ਵਿੱਚੋਂ ਜਿਹੜਾ ਹਾਵੀਅਰ ਬਸੇਰਾ ਤੇ ਟੌਮ ਸਟਾਇਰ ਕਲੋਜ਼ ਜਿਹੜੇ ਆ ਉਹ ਚੱਲ ਰਹੇ ਆ ਸਟੀਵ ਹਿਲਟਨ ਦੇ ਪਿੱਛੇ। ਸੋ ਹੁਣ ਦੇਖਦੇ ਆ ਵੀ ਆ ਰਹੀ 2 ਨਵੰਬਰ ਨੂੰ ਕੀ ਨਤੀਜੇ ਜਿਹੜੇ ਆਉਂਦੇ ਆ, ਕਿਹੜੇ 2 ਕੈਂਡੀਡੇਟ ਟੌਪ ਦੇ ਉਹ ਨਿਕਲ ਕੇ ਆਉਂਦੇ ਆ। ਪਰ ਟੌਮ ਸਟਾਇਰ ਇਸ ਮੌਕੇ ਜਿਹੜਾ ਪੈਸਾ ਆ, ਡਾਲਰ ਆ, ਉਹ ਪਾਣੀ ਵਾਂਗ ਬਹਾ ਰਿਹਾ ਆ ਵੀ ਸਮਹਾਉ ਉਹ ਟੌਪ 2 ਦੇ ਵਿੱਚ ਆ ਜਾਵੇ। $195 ਮਿਲੀਅਨ ਦੀਆਂ ਐਡਸ ਜਿਹੜੀਆਂ ਉਹ ਲਾ ਚੁੱਕਾ ਆ। ਕੱਲ ਆਪਾਂ ਕਵਰ ਕੀਤਾ ਸੀ ਵੀ ਮੈਟਾ ਕੰਪਨੀ ਆ ਜਿਹੜੀ ਫੇਸਬੁੱਕ ਆ, ਉਹਨਾਂ ਨੇ 1400 ਦੇ ਕਰੀਬ ਲੋਕਾਂ ਨੂੰ ਸਿਆਟਲ ਦੇ ਵਿੱਚ ਲੇ ਆਫ ਕੀਤਾ ਹੈਗਾ ਆ। ਅੱਜ ਖਬਰ ਇਹ ਆ ਰਹੀ ਆ ਵੀ 700 ਵਰਕਰ ਜਿਹੜੇ ਆ ਉਹ ਬੇ ਏਰੀਆ ਦੇ ਵਿੱਚ ਲੇ ਆਫ ਕੀਤੇ ਜਾ ਰਹੇ ਆ। ਵਰਕਰ ਐਡਜਸਟਮੈਂਟ ਰਿਟੇਨਿੰਗ ਨੋਟੀਫਿਕੇਸ਼ਨ ਜਿਹੜਾ ਕਿ EDD ਦੇ ਵਿੱਚ ਫਾਈਲ ਕਰਨਾ ਹੁੰਦਾ ਆ। ਫੇਸਬੁੱਕ ਦੀ ਪੇਰੈਂਟ ਕੰਪਨੀ ਮੈਟਾ ਨੇ ਇਹ ਫਾਈਲ ਕੀਤਾ ਵੀ 671 ਜੋ ਜੌਬਸ ਆ ਉਹ ਬੇ ਏਰੀਏ ਦੇ ਵਿੱਚ ਜਿਹੜੀਆਂ ਕਿ ਫਰੀਮੌਂਟ, ਬਰਲਿੰਗਮ ਤੇ ਸੈਨ ਫਰਾਂਸਿਸਕੋ ਏਰੀਏ ਦੇ ਵਿੱਚ ਆ ਉਹਨਾਂ ਨੂੰ ਕੱਟ ਕਰਨ ਜਾ ਰਹੇ ਹੈਗੇ ਆ। ਸੋ ਇਹ ਜਿਹੜੀਆਂ ਜੌਬ ਕੱਟਸ ਆ ਮਈ 22 ਨੂੰ ਜਿਹੜਾ ਅਨਾਉਂਸ ਕੀਤਾ ਗਿਆ ਸੀ ਤੇ ਇਫੈਕਟ ਜਿਹੜੀਆਂ ਜੁਲਾਈ 22 ਤੋਂ ਹੋਣਗੀਆਂ। ਵਾਸ਼ਿੰਗਟਨ 'ਚ 1400 ਦੇ ਕਰੀਬ ਲੋਕਾਂ ਨੂੰ ਲੇ ਆਫ ਕੀਤਾ ਗਿਆ ਆ। ਸੋ ਓਵਰਆਲ ਜੇ ਦੇਖਿਆ ਜਾਵੇ ਕਹਿੰਦੇ ਵੀ ਇਹ ਕੰਪਨੀ ਜੋ ਆ ਫੇਸਬੁੱਕ ਦੇ ਜਿਹਦੀ ਪੇਰੈਂਟ ਕੰਪਨੀ ਮੈਟਾ ਆ 8000 ਲੋਕਾਂ ਨੂੰ ਗਲੋਬਲੀ ਲੇ ਆਫ ਕਰ ਚੁੱਕੀ ਆ, ਜੋ ਕਿ 10% ਟੋਟਲ ਗਲੋਬਲ ਜਿਹੜੀ ਇਹਨਾਂ ਦਾ ਫੋਰਸ ਆ ਉਹਦਾ ਬਣਦਾ ਹੈਗਾ ਜੀ। ਤੇ ਹਰਜੋਤ ਸਿੰਘ ਜੀ, ਸਮਾਂ ਆਪਣੇ ਪ੍ਰੋਗਰਾਮ ਦਾ ਜਿਹੜਾ ਸਮਾਪਤ ਜਾਂਦੇ ਜਾਂਦੇ ਜੇ ਮਾਰਕੀਟਸ ਦੇ ਉੱਤੇ
ਨਜ਼ਰ ਮਾਰਦੇ ਜਾਈਏ ਤਾਂ ਡਾਓ ਜੋਨ ਅੱਜ 100 ਤੇ 83 ਪੁਆਇੰਟ ਵੱਧ ਕੇ 50,644 ਤੇ ਬੰਦ ਹੋਇਆ। S&P 1 ਪੁਆਇੰਟ ਵੱਧ ਕੇ 7520 ਦੇ ਉੱਤੇ, ਨੈਸਡੈਕ 19 ਪੁਆਇੰਟ ਵੱਧ ਕੇ 26,675 ਦੇ ਉੱਤੇ। ਸੋਨੇ ਦਾ ਭਾਅ 4400 ਤੇ $50 ਪ੍ਰਤੀ ਟਰੋਏ ਆਉਂਸ। ਕੱਚੇ ਤੇਲ ਦੀ ਕੀਮਤ $91 ਪ੍ਰਤੀ ਬੈਰਲ ਰਹੀ। 10 ਈਅਰ ਯੀਲਡ 4.5%। ਕ੍ਰਿਪਟੋ ਕਰੰਸੀ ਦੇ ਵਿੱਚ ਦੇਖਿਆ ਜਾਵੇ ਤਾਂ ਬਿਟਕੋਇਨ 74,439 ਤੇ ਇਥੀਰੀਅਮ 2000 ਤੇ $25 ਦੇ ਬਰਾਬਰ ਚੱਲ ਰਿਹਾ ਆ। $1 ਦੇ ਬਰਾਬਰ ਕੈਨੇਡਾ ਦੇ $1 ਤੇ 38 ਸੈਂਟ ਰਹੇ ਆ। ਪਾਕਿਸਤਾਨ ਦੇ $278 ਤੇ 48 ਪੈਸੇ, ਇੰਡੀਆ ਦੇ $95 ਤੇ 91 ਪੈਸੇ। ਇੱਥੇ ਪ੍ਰੋਗਰਾਮ ਦੀ ਸਮਾਪਤੀ। ਮੇਰੇ ਰਾਜਕਨਵੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਆਪ ਸਭ ਨੂੰ ਪਿਆਰ ਸਤਿਕਾਰ ਸਹਿ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਜਿਹਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ USA।